ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਆਪ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਿੱਥੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ ਜਿਹੜੀ ਇਨੋਗ੍ਰੇਸ਼ਨ ਹੋਈ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਸਾਰੇ ਘਟਨਾਕ੍ਰਮ ਨੂੰ ਅਸੀਂ ਦੇਖਿਆ ਵਾਚਿਆ, ਜਿੱਥੇ ਤੁਸੀਂ ਜਿਹੜਾ ਪ੍ਰਸਾਰਣ ਹੈਗਾ ਉਹ ਸਾਰੇ ਦੀ ਕਵਰੇਜ TVT4 ਵੱਲੋਂ ਕੀਤੀ ਗਈ ਹੈ ਤੇ ਉਸ ਸਾਰੇ ਮਾਹੌਲ ਦੇ ਵਿੱਚ ਜਿਹੜੀਆਂ ਬਾਰੀਕੀਆਂ ਨੇ ਤੇ ਖਾਸ ਤੌਰ ਤੇ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦਾ ਰਵੱਈਆ ਜਿਹੜਾ ਸਿੱਖਾਂ ਪ੍ਰਤੀ ਰਿਹਾ ਉਹਦੇ ਤੇ ਅਸੀਂ ਡਿਸਕਸ਼ਨ ਕੀਤੀ ਹੈ। ਇੱਕ ਪਹਿਲੂ ਜਿਹੜਾ ਸਿੱਖਾਂ ਦਾ ਉੱਥੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਦੇ ਮੌਕੇ ਦੇ ਉੱਤੇ ਜਾਣਾ, ਫਿਰ ਜਿਹੜੇ ਬਾਹਰੋਂ ਸਿੱਖ ਗਏ ਆ ਵਿਸ਼ੇਸ਼ ਕਰਕੇ ਉਹਨਾਂ ਦਾ ਪਾਕਿਸਤਾਨ ਦੇ ਦੂਜੇ ਗੁਰਦੁਆਰਾ ਸਾਹਿਬਾਨ ਜਿਹੜੇ ਇਤਿਹਾਸਕ ਸਿੱਖ ਗੁਰਦੁਆਰਾ ਸਾਹਿਬਾਨ ਹੈਗੇ ਨੇ ਉਹਨਾਂ ਦੇ ਦਰਸ਼ਨਾਂ ਲਈ ਜਾਣਾ, ਲਾਹੌਰ ਦੇ ਕਿਲਿਆਂ ਦੇ ਵਿੱਚ ਜਾਣਾ, ਉਹ ਇੱਕ ਆਪਣੀ ਉਹਨੇ ਛਾਪ ਛੱਡੀ ਹੈ ਤੇ ਉੱਥੋਂ ਜਿਹੜੇ ਸਿੱਖ ਵਾਪਸ ਆਏ ਆ ਉਹ ਭਾਵੇਂ ਇੰਗਲੈਂਡ ਦੇ ਵਿੱਚੋਂ ਹੋਣ, ਯੂਰਪ ਦੇ ਵਿੱਚੋਂ ਜਾਂ ਨਾਰਥ ਅਮਰੀਕਾ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਗੱਲ ਕਰ ਰਹੇ ਹਾਂ ਇਸ ਵਕਤ, ਉੱਥੋਂ ਦੇ ਸਿੱਖ ਉੱਥੇ ਗਏ ਹੋਣ, ਉਹਨਾਂ ਦਾ ਬੜਾ ਹੀ ਇੱਕ ਪੋਜ਼ਿਟਿਵ ਜਿਹੜਾ ਇੰਪਰੈਸ਼ਨ ਹੈ ਉਹ ਪਾਕਿਸਤਾਨ ਦੀ ਆਵਾਮ ਹੋਵੇ, ਉੱਥੋਂ ਦੇ ਲੋਕ ਹੋਣ, ਮੁਸਲਮਾਨ ਭਾਈਚਾਰਾ ਹੋਵੇ ਜਾਂ ਉੱਥੋਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਸਰਕਾਰੀ ਦਰਬਾਰੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇੱਕ ਪੋਜ਼ਿਟਿਵ ਇੱਕ ਹਾਂ ਪੱਖੀ ਜਿਹੜਾ ਰਵੱਈਆ ਉਹ ਦੇਖਣ ਨੂੰ ਮਿਲਿਆ। ਇੱਦਾਂ ਦਾ ਇੱਕ ਹਾਂ ਪੱਖੀ ਜਿਹੜਾ ਰੁਝਾਨ ਹੈ ਉਹ ਉੱਥੋਂ ਸਿੱਖ ਲੈ ਕੇ ਆਏ ਆ। ਸੋ ਇਹ ਇੱਕ ਅੱਜ ਸਾਡੀ ਜਿਹੜੀ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਡਿਸਕਸ਼ਨ ਕਰਨ ਜਾ ਰਹੇ ਹਾਂ ਜਾਂ ਵਿਚਾਰ ਚਰਚਾ ਕਰਾਂਗੇ, ਉਸੇ ਮਾਹੌਲ ਦੇ ਬਾਬਤ ਕਰਾਂਗੇ। ਸੁਖਮਿੰਦਰ ਸਿੰਘ ਹੰਸਰਾ ਜਿਹੜੇ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਕੈਨੇਡਾ ਈਸਟ ਦੇ ਪ੍ਰਧਾਨ ਨੇ ਤੇ ਉਹ ਇਸ ਮੌਕੇ ਦੇ ਉੱਤੇ ਇੱਥੋਂ ਕੈਨੇਡਾ ਦੇ ਵਿੱਚੋਂ ਪਾਕਿਸਤਾਨ ਗਏ ਆ, ਕਿਵੇਂ ਦਾ ਮਾਹੌਲ ਉਹਨਾਂ ਨੂੰ ਦੇਖਣ ਨੂੰ ਮਿਲਿਆ, ਪੋਜ਼ਿਟਿਵ ਕੀ ਗੱਲਾਂ ਚੰਗੀਆਂ ਲੱਗੀਆਂ, ਕਿਵੇਂ ਉਹਨਾਂ ਨੇ ਕੰਪੇਅਰ ਕੀਤਾ ਜਦੋਂ ਭਾਰਤ ਦੇ ਨਾਲ ਕੰਪੈਰੀਜ਼ਨ ਕਰਦੇ ਆ, ਜਾਂ ਇੱਕ ਸਿੱਖ ਨੁਕਤਾ ਨਿਗਾਹ ਤੋਂ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਕਿਵੇਂ ਦਾ ਰਿਹਾ, ਅੱਜ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੁਖਮਿੰਦਰ ਸਿੰਘ ਹੰਸਰਾ ਸਾਡੇ ਨਾਲ ਇਸ ਵਕਤ ਟੋਰਾਂਟੋ ਤੋਂ ਬਣੇ ਹੋਏ ਆ, ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਹੰਸਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੰਸਰਾ ਸਾਹਿਬ, ਕਿਵੇਂ ਦਾ ਰਿਹਾ ਤੁਹਾਡਾ ਸਾਰਾ ਜਿਹੜਾ ਇਤਿਹਾਸਕ ਗੁਰਧਾਮ ਹੈਗੇ ਆ ਪਾਕਿਸਤਾਨ ਦੇ ਵਿੱਚ, ਖਾਸ ਤੌਰ ਤੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦਾ ਜਿਹੜਾ ਉਦਘਾਟਨ ਹੈ ਉਹ ਕੀਤਾ ਗਿਆ, ਲਾਂਘਾ ਹੁਣ ਸ਼ੁਰੂ ਹੋਇਆ, ਇਸ ਮੁਕਾਮ ਨੂੰ ਮੁੱਖ ਰੱਖਦਿਆਂ ਹੋਇਆਂ ਤੁਹਾਡੀ ਜਿਹੜੀ ਪਾਕਿਸਤਾਨ ਦੀ ਫੇਰੀ ਸੀ ਕਿਵੇਂ ਰਹੀ ਉਹ? ਸਾਡੀ ਪਾਕਿਸਤਾਨ ਦੀ ਫੇਰੀ ਜੇ ਦੋ ਲਫ਼ਜ਼ਾਂ ਦੇ ਵਿੱਚ ਕਹਿਣਾ ਹੋਏ ਤਾਂ ਜ਼ਿੰਦਗੀ ਦਾ ਸਭ ਤੋਂ ਜਿਹੜੇ ਹਸੀਨ ਪਲ ਨੇ ਉਹ ਅਸੀਂ ਪਾਕਿਸਤਾਨ ਦੇ ਵਿੱਚ 14 ਦਿਨਾਂ ਦੇ ਵਿੱਚ ਗੁਜ਼ਾਰੇ ਨੇ। ਹਰ ਪਲ ਉਸ ਸਰਜ਼ਮੀਨ ਦੇ ਉੱਤੇ ਸਾਡੇ ਲਈ ਬੜਾ ਇਤਿਹਾਸਕ ਹੋ ਗੁਜ਼ਰਿਆ, ਬੜਾ ਇਮੋਸ਼ਨਲ ਹੋ ਗੁਜ਼ਰਿਆ ਅਤੇ ਬੜਾ ਸੈਟਿਸਫਾਈਂਗ ਹੋ ਗੁਜ਼ਰਿਆ। ਜੋ ਕੁਛ ਅਸੀਂ ਸੁਣਿਆ ਸੀਗਾ, ਦੋ ਗੱਲਾਂ ਸੁਣਦੇ ਸੀਗੇ। ਇੱਕ ਤਾਂ ਆਬਵੀਅਸਲੀ ਇਹ ਸੁਣਦੇ ਸੀ ਕਿ ਪਾਕਿਸਤਾਨ ਦੇ ਆਵਾਮ ਬਹੁਤ ਪਿਆਰ ਕਰਦੇ ਹਨ ਸਰਦਾਰਾਂ ਨੂੰ, ਇਹਦੇ ਵਿੱਚ ਤਾਂ ਕੋਈ ਅਤਕਥਨੀ ਨਹੀਂ ਹੈ, ਬਿਆਨਿਆ ਹੀ ਨਹੀਂ ਜਾ ਸਕਦਾ ਕਿ ਕਿੰਨਾ ਉਹ ਪਿਆਰ ਕਰਦੇ ਨੇ। ਦੂਸਰੀ ਗੱਲ ਇਹ ਸੁਣੀ ਸੀ ਕਿ ਸ਼ਾਇਦ ਉੱਥੇ ਸਿਕਿਉਰਿਟੀ ਦਾ ਬੜਾ ਪ੍ਰੋਬਲਮ ਹੋ ਸਕਦੀ ਹੈ, ਉੱਥੇ ਲਾਅ ਐਂਡ ਆਰਡਰ ਦੀ ਬੜੀ ਪ੍ਰੋਬਲਮ ਹੋ ਸਕਦੀ ਹੈ। ਇਹ ਬਿਲਕੁਲ ਝੂਠ ਤੇ ਪ੍ਰੋਪੇਗੈਂਡਾ ਸੀਗਾ। ਇਹਦੇ ਉਲਟ ਬਿਲਕੁਲ ਅਸੀਂ ਲਿਟਰਲੀ ਲਾਹੌਰ ਦੇ ਵਿੱਚ ਰਹੇ ਹਾਂ 13-14 ਦਿਨ, ਤੇ ਲਾਹੌਰ ਨੂੰ ਸੈਂਟਰ ਮੰਨ ਕੇ ਉੱਥੋਂ ਹੀ ਅਸੀਂ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਨ ਗਏ ਹਾਂ ਤੇ ਐਵਰੀਡੇ ਟਰੈਵਲਿੰਗ ਕੀਤੀ ਹੈ ਤੇ ਉਸ ਬਹੁਤ ਹੀ ਵਧੀਆ ਮਾਹੌਲ ਸਾਨੂੰ ਉੱਥੇ ਨਜ਼ਰ ਆਇਆ। ਕੋਈ ਵੀ ਦਿੱਕਤ ਜਾਂ ਕਿਸੇ ਕਿਸਮ ਦੀ ਡਰ ਭਾਵ ਵਾਲੀ ਗੱਲ, ਜਾਂ ਈਵਨ ਜਿਹੜੇ ਉੱਥੇ ਸਿਕਿਉਰਿਟੀ ਉਹਨਾਂ ਦੀ ਖੜੀ ਸੀਗੀ, ਉਹ ਟ੍ਰੈਫਿਕ ਪੁਲਿਸ ਸੀਗੀ, ਨਾਰਮਲ ਪੁਲਿਸ ਸੀਗੀ ਤੇ ਇਸ ਤੋਂ ਇਲਾਵਾ ਆਰਮੀ ਸੀਗੀ, ਤੇ ਉਹ ਇੰਨੇ ਕਦਰਦਾਨ ਸੀਗੇ ਉਹ ਬਿਆਨਿਆ ਨਹੀਂ ਜਾ ਸਕਦਾ ਜੀ। ਤੇ ਕੋਈ ਜਿਵੇਂ ਤੁਸੀਂ ਪਿਆਰ ਦੀ ਗੱਲ ਕੀਤੀ ਹੈ, ਇਹ ਗੱਲ ਹਮੇਸ਼ਾ ਅੱਗੇ ਵੀ ਦੁਹਰਾਈ ਜਾਂਦੀ ਹੈ, ਜਿਹੜੇ ਵੀ ਸਿੱਖ ਜਾ ਕੇ ਆਉਂਦੇ ਨੇ ਉੱਥੇ ਪਾਕਿਸਤਾਨ ਵਿਜ਼ਿਟ ਕਰਦੇ ਨੇ ਵੀ ਉੱਥੋਂ ਦੀ ਆਵਾਮ ਹੈ ਜਿਹੜੀ, ਲੋਕ ਬਹੁਤ ਪਿਆਰ ਕਰਦੇ ਆ। ਕੀ ਮਹਿਸੂਸ ਹੁੰਦਾ ਉੱਥੇ ਜਾ ਕੇ? ਕੋਈ ਘਟਨਾ ਜੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕੋ, ਜਾਂ ਇਹਨਾਂ 14 ਦਿਨਾਂ ਦੇ ਵਿੱਚ ਕਿੱਦਾਂ ਦਾ ਤੁਹਾਨੂੰ ਉੱਥੇ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਲੋਕਾਂ ਦੇ ਨਾਲ ਉੱਥੇ ਜਾ ਕੇ ਗੱਲਬਾਤ ਕੀਤੀ ਹੈ?
ਸਭ ਤੋਂ ਵੱਡੀ ਗੱਲ ਤਾਂ ਅਸੀਂ ਇਹ ਦੱਸਣੀ ਚਾਹੁੰਦੇ ਹਾਂ ਕਿ ਸਾਡਾ ਇੱਕ ਦੋਸਤ ਸੀਗਾ ਟੋਰਾਂਟੋ ਦੇ ਵਿੱਚ, ਜਮੀਲ ਮਲਿਕ, ਉਹਨਾਂ ਦੇ ਅੰਕਲ ਸੀਗੇ। ਉਹਨਾਂ ਨੇ ਆਪਣੇ ਅੰਕਲ ਨੂੰ ਕਹਿਤਾ ਕਿ ਮੇਰੇ ਦੋਸਤ ਆ ਰਹੇ ਨੇ, ਤੁਸੀਂ ਉਹਨਾਂ ਨੂੰ 에ਅਰਪੋਰਟ ਤੋਂ ਰਿਸੀਵ ਕਰ ਲਿਓ। ਸੋ ਅਸੀਂ ਬਿਲਕੁਲ ਉਹਨਾਂ ਦੇ ਅੰਕਲਾਂ ਨੂੰ ਜਾਣਦੇ ਵੀ ਨਹੀਂ ਸੀ, ਕਦੇ ਗੱਲ ਵੀ ਨਹੀਂ ਸੀ ਹੋਈ ਉਹਨਾਂ ਦੇ ਨਾਲ, ਤੇ ਉਹ ਸਾਡੇ ਨਾਂ ਦੀ ਤਖਤੀ ਲੈ ਕੇ ਲਾਹੌਰ 에ਅਰਪੋਰਟ ਤੇ ਖੜੇ ਸੀਗੇ ਤੇ ਅਸੀਂ ਉਹਨਾਂ ਕੋਲ ਪਹੁੰਚ ਗਏ। ਤੇ ਉਸ ਤੋਂ ਬਾਅਦ ਉਸ ਇਨਸਾਨ ਜਿਹੜੇ ਕਿ ਮੀਆਂ ਖਾਲਦ ਉਹਨਾਂ ਦਾ ਨਾਂ ਸੀ, ਆਰਮੀ ਦੇ ਰਿਟਾਇਰਡ ਆਫਿਸਰ ਨੇ, ਇੰਨਾ ਕੁ ਉਹਨਾਂ ਨੇ ਪਿਆਰ ਦਿੱਤਾ, ਮੈਂ ਬਿਆਨਿਆ ਨਹੀਂ ਜਾ ਸਕਦਾ। ਆਪਣੀ ਗੱਡੀ, ਆਪਣਾ ਡਰਾਈਵਰ, ਤੇ ਨਾ ਤੇਲ ਪਾਉਣ ਦਾ ਖਰਚਾ ਲਿਆ ਸਾਤੋਂ, ਨਾ ਟੋਲ ਪਲਾਜ਼ੇ ਦਾ ਖਰਚਾ ਲਿਆ। ਇੱਥੋਂ ਤੱਕ ਕਿ ਉਹ ਕਹਿੰਦੇ ਸੀ ਵੀ ਡਰਾਈਵਰ ਨੂੰ ਵੀ ਤੁਸੀਂ ਰੋਟੀ ਪਾਣੀ ਦਾ ਜਿਹੜਾ ਇੰਤਜ਼ਾਮ ਹੈ ਮੈਂ ਕਰਕੇ ਨਾਲ ਤੋਰਦਾ। 13-14 ਦਿਨ ਸਾਡੇ ਨਾਲ ਉਸ ਇਨਸਾਨ ਦੀ ਜਿਹੜੀਆਂ ਸੇਵਾਵਾਂ ਨੇ ਉਹ ਰਹੀਆਂ। 2-3 ਵਾਰੀ ਉਹਨਾਂ ਦੇ ਘਰ ਜਾ ਕੇ ਪ੍ਰਸ਼ਾਦਾ ਪਾਣੀ ਛਕਣ ਦਾ ਵੀ ਮੌਕਾ ਮਿਲਿਆ। ਬਹੁਤ ਹੀ ਜ਼ਿਆਦਾ ਪਿਆਰ ਸਾਨੂੰ ਉਹਨਾਂ ਵੱਲੋਂ ਮਿਲਿਆ। ਤੇ ਬਾਕੀ ਅਮਰਵੀਰ ਜੀ, ਮੈਂ ਜੇ ਇਹ ਗੱਲ ਕਹਿ ਦਿਆਂ ਤਾਂ ਕਈ ਵਾਰ ਕਿਸੇ ਨੂੰ ਯਕੀਨ ਨਹੀਂ ਹੋਏਗਾ ਕਿ ਜਿੱਥੇ ਅਸੀਂ ਅੱਧੇ ਕੁ ਘੰਟੇ ਲਈ ਗਏ ਸੀ, ਉੱਥੇ 1.5-1.5 2-2 ਘੰਟੇ ਅਸੀਂ ਸੈਲਫੀਆਂ ਖਿਚਾਉਂਦੇ ਹੀ ਰਹਿ ਗਏ। ਇੰਨੇ ਕੁ ਲੋਕ ਸੀਗੇ ਜਿਹੜੇ ਸਾਡੇ ਨਾਲ ਆ ਕੇ ਸੈਲਫੀਆਂ ਖਿਚਾਉਂਦੇ ਸੀ। ਜਿੱਥੇ ਜਾਂਦੇ ਸੀ ਸਰਦਾਰ ਜੀ ਹੁੰਦੀ ਸੀਗੀ। ਇਹ ਵਾਸ ਡਿਫਰੈਂਟ ਐਕਸਪੀਰੀਅੰਸ ਲਾਈਫ ਦਾ, ਜਿਹੜਾ ਕਿ ਬਿਆਨਿਆ ਨਹੀਂ ਜਾ ਸਕਦਾ। ਸਤਿਕਾਰ ਵੀ ਸੀ, ਰਿਸਪੈਕਟ ਵੀ ਸੀ ਤੇ ਪਿਆਰ ਵੀ ਸੀ, ਸਾਰਾ ਕੁਛ ਹੀ ਮਿਕਸਚਰ ਸੀਗਾ। ਤੇ ਯੰਗ ਲੋਕਾਂ ਵੱਲੋਂ ਖਾਸ ਕਰਕੇ ਬਹੁਤ ਹੀ ਜ਼ਿਆਦਾ ਪਿਆਰ ਕੀਤਾ ਜਾਂਦਾ ਸੀਗਾ। ਜਿਹੜੇ ਨੌਜਵਾਨ ਵਰਗ ਦੇ ਲੋਕ ਉੱਥੇ ਸਾਨੂੰ ਮਿਲੇ ਨੇ, ਉਹਨਾਂ ਵੱਲੋਂ, ਚਾਹੇ ਉਹ ਗਵਰਨਮੈਂਟ ਦੇ ਅਫੀਸ਼ੀਅਲ ਹੋਣ, ਚਾਹੇ ਕੋਈ ਸੜਕ ਤੇ ਰੇਹੜੀ ਲਾ ਕੇ ਖੜਾ ਹੋਏ, ਹਰ ਇੱਕ ਵੱਲੋਂ ਹੀ ਸਾਨੂੰ ਬੇਹੱਦ ਪਿਆਰ ਕੀਤਾ ਗਿਆ। ਜੀ ਹੰਸਰਾਜ ਸਾਹਿਬ, ਜੇ ਇਹਦੀ ਬੈਕਗਰਾਊਂਡ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ, ਜਦੋਂ ਜੇ 47 ਤੋਂ ਸ਼ੁਰੂ ਕਰੀਏ ਗੱਲ, ਤੇ ਵੰਡ ਹੁੰਦੀ ਹੈ। ਵੰਡ ਦੇ ਦੌਰਾਨ ਇੱਕ ਪਾਗਲਪਨ ਦਾ ਦੌਰ ਸੀ, ਜਿੱਥੇ ਦੋਵਾਂ ਪਾਸੇ ਸਿੱਖਾਂ ਦਾ ਵੀ ਤੇ ਮੁਸਲਮਾਨਾਂ ਦਾ ਵੀ ਨੁਕਸਾਨ ਹੋਇਆ, ਤੇ ਇੱਕ ਜਿਹੜੀ ਸਾਂਝ ਸੀ ਉਹਦੇ ਵਿੱਚ ਗਿਰਾਵਟ ਨਜ਼ਰ ਆਈ। ਤੇ ਉਸ ਤੋਂ ਬਾਅਦ ਦੇ ਸਾਰੇ ਟਾਈਮ ਪੀਰੀਅਡ ਨੂੰ ਕਿਵੇਂ ਦੇਖਦੇ ਹੋ? ਤੇ ਅੱਜ ਉੱਥੇ ਜਾ ਕੇ ਜਿਹੜੀ ਤੁਸੀਂ ਐਕਸਪੀਰੀਅੰਸ ਕੀਤਾ, ਜੋ ਤੁਹਾਡਾ ਹੁਣ ਤੁਸੀਂ ਜੋ ਗੱਲਾਂ ਦੱਸ ਰਹੇ ਹੋ ਉਹ ਕੰਪਲੀਟਲੀ ਡਿਫਰੈਂਟ ਨਜ਼ਰ ਆ ਰਹੀਆਂ ਨੇ, ਕਿਵੇਂ ਦੇਖਦੇ ਹੋ ਇਹਨੂੰ? ਇਹ 72 ਸਾਲਾਂ ਬਾਅਦ ਮੈਂ ਸਮਝਦਾ ਕਿ ਮੁਸਲਮਾਨ ਭਾਈਚਾਰੇ ਨੂੰ ਵੀ ਤੇ ਸਿੱਖਾਂ ਨੂੰ ਵੀ ਇਹ ਅਕਲ ਆ ਗਈ ਹੈ ਕਿ ਸਾਨੂੰ 1947 ਦੇ ਵਿੱਚ ਲੜਾਉਣ ਵਾਲੇ, ਸਾਡੇ ਅੰਦਰ, ਸਾਡੇ ਦੋਨਾਂ ਭਾਈਚਾਰਿਆਂ ਦੇ ਵਿੱਚ ਦਰਾੜਾ ਪਾਉਣ ਵਾਲੇ, ਨਫ਼ਰਤ ਦਾ ਬੀਜ ਬੋਣ ਵਾਲੀ, ਉਹ ਇੱਕ ਸ਼ਰਾਰਤ ਸੀਗੀ ਬਹੁਤ ਵੱਡੀ। ਦਰਅਸਲ ਅਸੀਂ ਜਿਹੜੇ ਆ ਉਹ ਅਸੀਂ ਬਹੁਤ ਭਾਈਚਾਰਕ ਤੌਰ ਤੇ ਇੱਕ ਦੂਜੇ ਦੇ ਨਜ਼ਦੀਕ ਆ। ਅਸੀਂ ਪਿੰਡਾਂ ਦੇ ਵਿੱਚ ਵੀ ਗਏ ਜਿੱਥੇ ਬਜ਼ੁਰਗਾਂ ਨੇ ਸਾਨੂੰ ਹੱਥਾਂ ਤੇ ਚੱਕਿਆ, ਜਿੱਥੇ ਬੱਚਿਆਂ ਨੇ ਸਾਨੂੰ ਹੱਥਾਂ ਤੇ ਚੱਕਿਆ। ਬਹੁਤ ਹੀ ਜ਼ਿਆਦਾ ਜਾਣਦੀ ਇਹ ਗੱਲ ਹਰ ਇੱਕ ਪ੍ਰਾਣੀ ਘੱਟੋ ਘੱਟ ਸਮਝਦਾ ਹੈ। ਮੈਂ ਇਹ ਉੱਥੇ 1-2 ਥਾਈਂ ਬੋਲਦਿਆਂ ਨੂੰ ਮੈਨੂੰ ਬੋਲਣ ਦਾ ਮੌਕਾ ਮਿਲਿਆ, ਉੱਥੇ ਵੀ ਇਹ ਗੱਲ ਕਹੀ ਆ ਕਿ 72 ਸਾਲ ਹੋ ਗਏ, ਦੋਨਾਂ ਮੁਲਕਾਂ ਦੇ ਵਿੱਚ ਬੜੇ ਪ੍ਰਧਾਨ ਮੰਤਰੀ ਹੋਰ ਵੀ ਆਏ, ਬੜੇ ਫੌਜਾਂ ਦੇ ਮੁਖੀ ਵੀ ਆਏ, ਪਰ ਕਿਸੇ ਨੇ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਕਿ ਇਮਰਾਨ ਖਾਨ ਤੇ ਜਨਰਲ ਬਾਜਵਾ ਹੋਰਾਂ ਨੇ ਕਰ ਦਿੱਤਾ ਕਿ ਕਰਤਾਰਪੁਰ ਦਾ ਕੋਰੀਡੋਰ ਲਾਂਘਾ ਖੋਲ ਦਿੱਤਾ। ਇਹ ਲਾਂਘਾ ਜਿਹੜਾ, ਇਹ ਸਿਰਫ ਮਹਿਜ਼ ਲਾਂਘਾ ਹੀ ਨਹੀਂ ਹੈ ਕਿ 4.5 ਕਿਲੋਮੀਟਰ ਦੀ ਸੜਕ ਬਣਾ ਦਿੱਤੀ ਤੇ ਫੈਂਸ ਲਾ ਦਿੱਤੀ, ਲਓ ਜੀ ਹੁਣ ਤੁਸੀਂ ਆ ਕੇ ਦਰਸ਼ਨ ਕਰ ਲਓ। ਇਹ ਦਰਅਸਲ ਅਸਲ ਮਾਨਿਆਂ ਦੇ ਵਿੱਚ ਮੁਸਲਮਾਨ ਭਾਈਚਾਰਾ ਅਤੇ ਸਿੱਖ ਭਾਈਚਾਰੇ ਦਾ ਜੋ ਪਿਆਰ ਆ, ਪਰਸਪਰ ਪਿਆਰ ਆ, ਜੋ ਰਿਸ਼ਤਾ ਹੈ, ਉਸ ਦੀ ਮੁੜ ਸ਼ੁਰੂਆਤ ਹੋਈ ਹੈ ਤੇ ਇਟਸ ਗੋਨਾ ਗੋ ਲੌਂਗ ਵੇ। ਸੋ ਇਸ ਕਰਕੇ ਮੈਂ ਇਹ 2 ਲਫ਼ਜ਼ਾਂ ਦੇ ਵਿੱਚ ਹੀ ਬਿਆਨ ਕਰਦਾ ਹੁੰਦਾ ਕਿ ਜਿਸ ਕਦਰ ਭਾਰਤ ਨੇ ਨਵੰਬਰ 2018 ਤੋਂ ਲੈ ਕੇ ਹੁਣ ਤੱਕ ਇਸ ਦੇ ਐਲਾਨ ਤੋਂ ਬਾਅਦ ਹੁਣ ਤੱਕ ਨਾ ਨੁਕਰ ਕੀਤੀ ਆ ਤੇ ਨਾ ਵਾਲਾ ਰਵੱਈਆ ਅਪਣਾਇਆ, ਤੇ ਆਪਣੀ ਜਿਹੜੀ ਅਸਲੀ ਸੋਚ ਆ ਉਹਦਾ ਪ੍ਰਗਟਾਵਾ ਤਕਰੀਬਨ 7-8 ਨਵੰਬਰ 2019 ਤੱਕ ਕੀਤਾ, ਜਦੋਂ ਕਿ 9 ਨਵੰਬਰ ਨੂੰ ਇਹ ਲਾਂਘਾ ਖੁੱਲਣਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਥੇ ਤਾਂ ਕੋਈ ਹਮਲਾ ਹੋਣ ਵਾਲਾ, ਅੱਤਵਾਦੀ ਹਮਲਾ ਹੋਣ ਵਾਲਾ, ਨਾਰੋਵਾਲ ਦੇ ਵਿੱਚ ਅੱਤਵਾਦੀ ਕੰਪ ਚੱਲਦੇ ਆ। ਇਹ ਸਾਰਾ ਬਕਵਾਸ ਜਿਹੜਾ ਉਹਨਾਂ ਨੇ ਕੀਤਾ, ਇੱਥੋਂ ਉਹਨਾਂ ਦੀ ਜਿਹੜੀ ਨੀਤ ਆ ਉਹ ਸਾਫ਼ ਨਜ਼ਰ ਆ ਰਹੀ ਸੀ ਕਿ ਸਿੱਖਾਂ ਪ੍ਰਤੀ ਭਾਰਤ ਦੀ ਸਰਕਾਰ ਅਤੇ ਉੱਥੋਂ ਦਾ ਨਿਜ਼ਾਮ ਬਿਲਕੁਲ ਵੀ ਵਫਾ ਨਹੀਂ ਦਿਖਾ ਰਿਹਾ ਸੀਗਾ। ਜਦੋਂ ਕਿ ਪਾਕਿਸਤਾਨ ਵੱਲੋਂ ਜਿਸ ਕਦਰ ਕਰਤਾਰਪੁਰ ਸਾਹਿਬ ਦਾ ਜਿਹੜਾ ਸਾਰਾ ਕੰਪਲੈਕਸ ਆ ਉਸ ਦਾ ਨਿਰਮਾਣ ਹੋਇਆ ਹੈ, ਉਹ ਤੁਸੀਂ ਵੇਖ ਕੇ ਹੀ ਕਹਿ ਸਕਦੇ ਹੋ ਕਿ ਇਹ ਨਿਰਮਾਣ ਕਰਨ ਵਾਲੇ ਕਿੰਨੀ ਸ਼ਿੱਦਤ ਦੇ ਨਾਲ ਇਹਨਾਂ ਨੇ ਇੰਨਾ ਪੈਸਾ ਖਰਚਿਆ, ਇੰਨੀ ਸੁੰਦਰਤਾ ਬਣਾਈ ਆ ਉਹਦੀ। ਇਟਸ ਅਮੇਜ਼ਿੰਗ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਇਮਾਰਤ, ਇਹੋ ਜਿਹਾ ਕੰਪਲੈਕਸ ਪਹਿਲਾਂ ਕਦੇ ਨਹੀਂ ਸੀ ਵੇਖਿਆ। ਜੀ,
ਤੇ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਹੈ, ਇਹ ਕਲੇਮ ਵੀ ਹੈਗਾ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਵੱਲੋਂ ਡਾਇਰੈਕਟਲੀ ਵੀ ਇਹ ਗੱਲ ਕਹੀ ਗਈ ਹੈ ਵੀ ਅਸੀਂ ਸਿੱਖ ਕੌਮ ਦੇ ਲਈ ਜਿਹੜਾ ਇਹ ਇੱਕ ਮਤਲਬ ਮੱਕਾ ਤੇ ਮਦੀਨਾ ਸਿੱਖਾਂ ਦਾ ਪਾਕਿਸਤਾਨ ਦੇ ਵਿੱਚ ਹੈ ਤੇ ਦੁਨੀਆ ਦਾ ਸਭ ਤੋਂ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਹੈ, ਜੇ ਏਰੀਆ ਵਾਈਜ਼ ਦੇਖਣਾ ਹੋਵੇ ਤਾਂ ਉਹ ਕਰਤਾਰਪੁਰ ਸਾਹਿਬ ਦਾ ਇਸ ਵਕਤ ਜਿਹੜਾ ਹੈ ਉਹ ਤਾਮੀਰ ਕੀਤਾ ਗਿਆ। ਤਾਂ ਕਿਵੇਂ ਦਾ ਐਡਮਿਨਿਸਟ੍ਰੇਸ਼ਨ ਦਾ ਜਾਂ ਪਾਕਿਸਤਾਨ ਦੀ ਸਰਕਾਰ ਦਾ ਜਿਹੜਾ ਇਹ ਸਾਰੇ ਪਾਰਟ ਦੇ ਵਿੱਚ ਰੁਝਾਨ ਰਿਹਾ, ਉਹਨਾਂ ਦਾ ਜਿਹੜਾ ਰਵੱਈਆ ਰਿਹਾ ਤੇ ਖਾਸ ਤੌਰ ਤੇ ਜਿਹੜੇ ਉੱਥੋਂ ਦੇ ਪ੍ਰਬੰਧ ਰਹੇ ਆ ਉਹ ਕਿਵੇਂ ਦੇ ਨਜ਼ਰ ਆਏ ਨੇ? ਕਿਉਂਕਿ ਇੱਕ ਇਸਲਾਮਿਕ ਮੁਲਕ ਹੋਣ ਦੇ ਨਾਤੇ ਕਿਤੇ ਨਾ ਕਿਤੇ ਕੁਝ ਡਿਫਰੈਂਸਿਸ ਵੀ ਹੁੰਦੇ ਨੇ, ਆਈਡੀਓਲੋਜੀਕਲ ਡਿਫਰੈਂਸਿਸ ਵੀ ਕੀ ਨਜ਼ਰ ਆਏ ਨੇ ਜਾਂ ਜਿੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਜਾਂ ਮੀਡੀਆ ਦੇ ਵਿੱਚ ਆਉਂਦੀਆਂ ਰਹੀਆਂ ਨੇ ਉਹਨਾਂ ਦੇ ਨਾਲ ਜਦੋਂ ਤੁਸੀਂ ਇਹਨੂੰ ਮਿਲ ਕੇ ਦੇਖਦੇ ਹੋ? ਜਦੋਂ ਜੀ 9 ਤਾਰੀਖ ਦੀ ਗੱਲ ਸੀ, ਜਿਸ ਦਿਨ ਇਨਾਗਰੇਸ਼ਨ ਹੋਈ ਆ, ਜਿਸ ਦਿਨ ਓਪਨਿੰਗ ਕੀਤੀ ਗਈ ਆ, ਉਸ ਦਿਨ ਬੜਾ ਹੀ ਪ੍ਰੋਫੈਸ਼ਨਲ ਇੰਤਜ਼ਾਮ ਸੀ ਉਹਨਾਂ ਦਾ। ਤੇ ਉਹ ਇੰਤਜ਼ਾਮ ਜਿਹੜਾ ਹੈ ਉਹ ਇਸ ਗੱਲੋਂ ਵੀ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਜਾ ਕੇ ਉਹਨਾਂ ਨੇ ਕੀਤਾ ਸੀ, ਕਿਉਂਕਿ ਉਹ ਕੋਈ ਨਹੀਂ ਸੀ ਚਾਹੁੰਦੇ ਕਿ ਇੱਥੇ ਕੋਈ ਸ਼ਰਾਰਤ ਕਰੇ, ਕਿਉਂਕਿ ਰਾਹ ਵਰਗੀਆਂ ਏਜੰਸੀਜ਼ ਆ ਜਿਹੜੀਆਂ ਉੱਥੇ ਕਾਫੀ ਪ੍ਰਬਲ ਨੇ, ਬੜੀਆਂ ਕੰਮ ਕਰਦੀਆਂ ਨੇ, ਇਹ ਉਹਨਾਂ ਨੂੰ ਵੀ ਪਤਾ ਹੈ। ਪਰ ਉਹਨਾਂ ਨੇ ਬਿਲਕੁਲ ਇਹੋ ਜਿਹੀ ਆਪਣੀ ਇੰਤਜ਼ਾਮ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀਗੀ। ਇਸ ਮੈਟਰ ਫੈਕਟ ਜਿਹੜੀ ਇਹਦੀ ਓਪਨਿੰਗ ਸੀ ਪਹਿਲਾਂ ਉਹ ਬਾਹਰ ਹੋਣੀ ਸੀਗੀ ਕੰਪਲੈਕਸ ਤੋਂ, ਉੱਥੇ ਕੁਰਸੀਆਂ ਵਗੈਰਾ ਲਾਈਆਂ, 15,000 ਕੁਰਸੀ ਦਾ ਇੰਤਜ਼ਾਮ ਕੀਤਾ ਹੋਇਆ ਸੀ, ਪਰ ਲਾਸਟ ਮਿੰਟ ਤੇ ਉਸ ਨੂੰ ਫਿਰ ਕੰਪਲੈਕਸ ਦੇ ਅੰਦਰ ਤਬਦੀਲ ਕਰ ਦਿੱਤਾ ਗਿਆ। ਇਹਦਾ ਕਾਰਨ ਕੀ ਆ ਇਹ ਤਾਂ ਨਹੀਂ ਪਤਾ ਲੱਗ ਸਕਿਆ, ਪਰ ਕੁਝ ਅਫੀਸ਼ੀਅਲਸ ਨੇ ਕਿਹਾ ਕਿ ਪਾਕਿਸਤਾਨ ਦੀ ਜਿਹੜੇ ਪ੍ਰਸ਼ਾਸਨ ਹੈ ਉਹ ਸੋਚਦਾ ਸੀਗਾ ਕਿ ਸ਼ਾਇਦ ਸਿੱਖ ਸੰਗਤ ਫਲੋਰ ਤੇ ਬੈਠ ਕੇ ਇਸ ਇਵੈਂਟ ਦਾ ਜ਼ਿਆਦਾ ਆਨੰਦ ਮਾਣੇਗੀ, ਜਿਸ ਤਰ੍ਹਾਂ ਆਪਾਂ ਸਭਾ ਦੇ ਵਿੱਚ ਜਾਂ ਸਫਾ ਵਿਛਾ ਕੇ ਬਹਿੰਦੇ ਆ। ਉੱਥੇ ਵੀ ਉਹਨਾਂ ਨੇ ਪਿਲੋਜ਼ ਵਗੈਰਾ ਦਾ ਇਹੋ ਜਿਹਾ ਇੰਤਜ਼ਾਮ ਕੀਤਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਸ਼ਾਇਦ ਤੁਸੀਂ ਕਦੇ ਉਹਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ, ਕਿ ਆਲਮੋਸਟ 10-15 ਹਜ਼ਾਰ ਬੰਦਾ ਸੰਗਤ ਦਾ ਬੈਠਣ ਦੀ ਖਾਤਰ ਉਹਨਾਂ ਨੂੰ ਗੋਲ ਪਿਲੋਜ਼ ਬਿਲਕੁਲ ਬ੍ਰਾਂਡ ਨਿਊ ਉੱਥੇ ਓਵਰਨਾਈਟ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ। ਸੋ ਇਸ ਕਰਕੇ ਉਸ ਦਿਨ ਤਾਂ ਪ੍ਰਬੰਧ ਬਹੁਤ ਵਧੀਆ ਸੀ। ਉਸ ਤੋਂ ਬਾਅਦ ਫਿਰ ਅਸੀਂ ਇੱਕ ਦਿਨ ਬਾਅਦ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਗਏ, ਕਿਉਂਕਿ ਪਹਿਲੇ ਦਿਨ ਰਸ਼ ਬਹੁਤ ਜ਼ਿਆਦਾ ਸੀ, ਅਸੀਂ ਡੀਟੇਲ ਦੇ ਵਿੱਚ ਉਹ ਸਾਰੀ ਕੰਪਲੈਕਸ ਨੂੰ ਨਹੀਂ ਸੀ ਵੇਖ ਸਕੇ। ਦੁਬਾਰਾ ਗਏ ਅਸੀਂ ਵੇਖਣ, ਦਰਸ਼ਨ ਕਰਨ ਗਏ ਦੁਬਾਰਾ, ਤੇ ਅਸੀਂ ਉੱਥੇ ਇੱਕ ਗੱਲ ਨੋਟ ਕੀਤੀ ਅਮਰਵੀਰ ਸਿੰਘ ਜੀ, ਕਿ ਜਿਹੜਾ ਐਕਚੁਅਲ ਦਰਬਾਰ ਸਾਹਿਬ ਆ ਜੀ ਉਹਦੇ ਵਿੱਚ ਮੁਸਲਮਾਨ ਜਿਹੜੇ ਵਿਜ਼ਿਟਰਸ ਹੈਗੇ ਆ, ਉੱਥੇ ਦੇ ਯਾਤਰੀ ਸੀਗੇ, ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀਗੀ। ਬਾਕੀ ਕੰਪਲੈਕਸ ਦੇ ਵਿੱਚ ਉਹ ਸਾਰੇ 'ਚ ਜਾ ਸਕਦੇ ਸੀਗੇ, ਪਰ ਜਿੱਥੇ ਮੱਥਾ ਟੇਕਣ ਜਾਣਾ, ਜਿਹੜਾ ਅਸਲੀ ਦਰਬਾਰ ਸਾਹਿਬ ਉੱਥੇ ਨਹੀਂ ਸੀ ਉਹ ਜਾਣ ਦਿੰਦੇ। ਸੋ ਅਸੀਂ ਜਾ ਕੇ ਉਹ ਆਰਮੀ ਦੇ ਉੱਥੇ ਜਿਹੜੇ ਉਹਨਾਂ ਨੇ ਬੰਦੇ ਖੜੇ ਕੀਤੇ, ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ ਕਿਉਂ ਨਹੀਂ ਜਾਣ ਦਿੰਦੇ? ਅਗਰ ਮੁਸਲਮਾਨ ਭਰਾ ਅੰਦਰ ਜਾਣਾ ਚਾਹੁੰਦੇ ਆ, ਨਤਮਸਤਕ ਹੋਣਾ ਚਾਹੁੰਦੇ, ਤੁਹਾਨੂੰ ਜਾਣ ਦੇਣਾ ਚਾਹੀਦਾ। ਤੇ ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਦੇ ਧਰਮ ਦੇ ਸਤਿਕਾਰ ਵਜੋਂ ਹੀ ਸਰਕਾਰ ਨੇ ਇਹ ਫੈਸਲਾ ਲਿਆ, ਕਿਉਂਕਿ ਕਈਆਂ ਦੇ ਜੇਬਾਂ ਦੇ ਵਿੱਚ ਸਿਗਰਟਾਂ ਹੋ ਸਕਦੀਆਂ ਨੇ, ਕਿਸੇ ਦਾ ਪ੍ਰੋਪਰ ਸਿਰ ਨਹੀਂ ਢਕਿਆ ਹੋ ਸਕਦਾ। ਸੋ ਇਸ ਕਰਕੇ ਇਹਨਾਂ ਨੂੰ ਮਰਿਆਦਾ ਦਾ ਨਹੀਂ ਪਤਾ। ਇਸ ਕਰਕੇ ਜਿੱਥੇ ਆਪਣੇ ਗੁਰੂ ਨਾਨਕ ਪਾਤਸ਼ਾਹ ਦਾ ਅੰਤਮ ਸੰਸਕਾਰ ਹੋਇਆ ਸੀ, ਜਿਹੜਾ ਉਹ ਦਰਬਾਰ ਸਾਹਿਬ ਆ, ਜਿਹਨੂੰ ਆਪਾਂ ਦਰਬਾਰ ਸਾਹਿਬ ਸ੍ਰੀ ਕਰਤਾਰ ਸਾਹਿਬ ਕਹਿੰਦੇ ਆ, ਉੱਥੇ ਜਾਣ ਦਾ ਇੰਤਜ਼ਾਮ ਨਹੀਂ ਸੀ। ਸੋ ਉਹ ਕਹਿੰਦੇ ਵੀ ਅਸੀਂ ਹੌਲੀ ਹੌਲੀ ਇਹਨਾਂ ਨੂੰ ਸਿਖਾ ਕੇ ਮਰਿਆਦਾ ਦੱਸ ਕੇ ਫਿਰ ਸ਼ਾਇਦ ਲੇਟਰ ਡੇਟ ਦੇ ਉੱਤੇ ਉਹਨੂੰ ਖੋਲਿਆ ਵੀ ਜਾਏਗਾ ਉਹਨਾਂ ਦੀ ਖਾਤਰ। ਸੋ ਇੰਨਾ ਕੁ ਉਹ ਬਰੀਕੀ ਦੇ ਵਿੱਚ ਜਾ ਕੇ ਇਸ ਸਾਡੇ ਧਰਮ ਪ੍ਰਤੀ ਜਾਂ ਸਾਡੇ ਮਰਿਆਦਾ ਪ੍ਰਤੀ ਵੀ ਕਾਫੀ ਸੁਹਿਰਦ ਨਜ਼ਰ ਆ ਰਹੇ ਸੀਗੇ। ਬਾਕੀ ਓਵਰਆਲ ਉੱਥੇ ਦਾ ਜਿਹੜਾ ਇੰਤਜ਼ਾਮ ਆ ਉਹ, ਕਿਉਂਕਿ ਬਿਲਡਿੰਗ ਹੀ ਬਹੁਤ ਸੋਹਣੀ ਆ, ਕੰਪਲੈਕਸ ਹੀ ਬਹੁਤ ਵਧੀਆ ਹੈ, ਤੇ ਜ਼ਾਹਿਰ ਆ ਕਿ ਉੱਥੇ ਦੀ ਜਿਹੜੀ ਪ੍ਰਬੰਧ ਆ ਉਹ ਬਹੁਤ ਵਧੀਆ ਹਨ। ਬਿਲਕੁਲ ਰਜਿਸਟ੍ਰੇਸ਼ਨ ਹੁੰਦੀ ਆ, ਹਰ ਇੱਕ ਬੰਦੇ ਦਾ ਨਾਂ ਤੇ ਬਕਾਇਦਾ ਉਹਨਾਂ ਦੀ ID ਚੈੱਕ ਕਰਕੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ। ਸੋ ਇਟਸ ਟੋਟਲੀ ਪ੍ਰੋਫੈਸ਼ਨਲ ਜੀ। ਹੰਸਰਾਜ ਸਾਹਿਬ, ਜਿਹੜਾ ਜਦੋਂ ਉਸ ਟਾਈਮ ਪੀਰੀਅਡ ਦੇ ਵਿੱਚ ਅਸੀਂ ਦੇਖਿਆ ਤਾਂ 5000 ਦੀ ਗਿਣਤੀ ਆਈ ਹੈ ਵੀ ਜਿਹੜੀਆਂ ਸਿੱਖ ਸੰਗਤਾਂ ਨੇ ਉੱਧਰੋਂ ਭਾਰਤ ਵਾਲੇ ਪਾਸਿਓਂ ਪੰਜਾਬ ਦੇ ਵਿੱਚੋਂ ਬਾਈ ਫੁੱਟ ਜਿਹੜੀਆਂ ਨੇ ਉਹ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਦੇ ਲਈ ਆ ਸਕਦੀਆਂ ਨੇ। ਪਰ ਜਿਹੜੇ ਉਹ ਪਹਿਲੇ ਦਿਨ ਸੀ, ਜਿਨ੍ਹਾਂ ਦਿਨਾਂ ਦੇ ਵਿੱਚ ਤੁਸੀਂ ਵੀ ਉੱਥੇ ਰਹੇ ਹੋ, ਇੱਦਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਕਿ ਉੱਧਰੋਂ ਰਿਸਟ੍ਰਿਕਸ਼ਨਸ ਇੰਨੀਆਂ ਕੁ ਜ਼ਿਆਦਾ ਸੀ, ਗੱਲਾਂ ਇੰਨੀਆਂ ਕੁ ਗੋਲ ਮੋਲ ਕੀਤੀਆਂ ਗਈਆਂ ਵੀ ਸੰਗਤ ਆ ਹੀ ਨਹੀਂ ਸਕੀ, ਨਾ ਹੀ 9 ਤਰੀਕ ਨੂੰ
ਤੇ ਨਾ ਹੀ 12 ਤਰੀਕ ਨੂੰ। ਉਹ 100 ਦੇ ਵਿੱਚ ਹੀ ਸੀ ਸੰਗਤ, ਜਿਹੜੀ ਹਜ਼ਾਰਾਂ ਦੇ ਵਿੱਚ ਹੋਣੀ ਚਾਹੀਦੀ ਸੀ। ਸੋ ਉੱਥੋਂ ਜਿਹੜੀ ਸੰਗਤ ਆਈ ਪੰਜਾਬ ਦੇ ਵਿੱਚੋਂ, ਇੱਧਰਲੇ ਇੰਡੀਅਨ ਸਾਈਡ, ਇੰਡੀਅਨ ਆਕੂਪਾਈਡ ਪੰਜਾਬ ਦਾ ਜੇ ਜ਼ਿਕਰ ਕਰਨਾ ਹੋਵੇ ਤਾਂ ਉਹਨਾਂ ਸੰਗਤਾਂ ਦੇ ਨਾਲ ਜਿਹੜਾ ਤੁਹਾਡਾ ਰਾਬਤਾ ਹੋਇਆ, ਉਹਨਾਂ ਦੇ ਨਾਲ ਗੱਲ ਕਰਕੇ ਕਿਵੇਂ ਦਾ ਮਹਿਸੂਸ ਹੋਇਆ, ਜਾਂ ਕੀ ਉਹਨਾਂ ਦੇ ਕੀ ਐਕਸਪੀਰੀਅੰਸ ਸੀਗੇ ਉੱਧਰ ਆਉਣ ਦੇ ਪ੍ਰਤੀ ਜਾਂ ਅਦਰਵਾਈਜ਼? ਸਾਨੂੰ ਇੱਕ ਗੱਲ ਤਾਂ ਮਹਿਸੂਸ ਹੋਈ ਕਿ ਉਹਨਾਂ ਨੂੰ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਨਾਰਥ ਅਮਰੀਕਨ ਸਿੱਖ ਜਿਹੜੇ ਆਉਣੇ ਆ ਉੱਥੇ ਕੈਨੇਡਾ ਅਮਰੀਕਾ ਤੋਂ, ਉਹਨਾਂ ਦੇ ਨਾਲ ਕੋਈ ਬਾਹਲੀ ਇੰਟਰੈਕਸ਼ਨ ਨਹੀਂ ਕਰਨੀ। ਉਹ ਸ਼ਾਇਦ 2020 ਦਾ ਜਿਹੜਾ ਮਸਲਾ ਹੈ ਉਹ ਤੋਂ ਡਰਦਿਆਂ ਭਾਰਤ ਸਰਕਾਰ ਨੇ ਉਹਨਾਂ ਨੂੰ ਇੱਦਾਂ ਦੀਆਂ ਕੋਈ ਹਦਾਇਤਾਂ ਦਿੱਤੀਆਂ ਸਨ, ਇਸ ਕਰਕੇ ਉਹ ਬਹੁਤ ਘੱਟ ਉਹ ਗੱਲ ਕਰਦੇ ਸਨ। ਪਰ ਜਿੰਨਾ ਕੁ ਨਾ ਸਾਡੀ ਗੱਲ ਹੋਈ ਆ, ਉਹ ਭਾਰਤੀ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਹੀ ਆਏ ਨੇ, ਕਿਉਂਕਿ ਜਿਹੜਾ ਉਹਨਾਂ ਨੇ ਉੱਥੇ ਉਹਨਾਂ ਦੀ ਖਾਤਰ ਰਜਿਸਟ੍ਰੇਸ਼ਨ ਆਨਲਾਈਨ ਕਰਨੀ, ਪੁਲਿਸ ਦੀ ਰਿਪੋਰਟ ਲੈ ਕੇ ਆਉਣੀ, ਫਿਰ ਪਾਸਪੋਰਟ ਹੋਣਾ, ਇਹ ਆਲਮੋਸਟ 13-14 ਦਿਨ ਦਾ ਪ੍ਰੋਸੈਸ ਉਹਨਾਂ ਦੇ ਉੱਤੇ ਲਾਗੂ ਕੀਤਾ ਹੋਇਆ। ਇਸ ਤੋਂ ਕਾਫੀ ਲੋਕ ਖਫਾ ਸਨ। ਇਹੀ ਇੱਕ ਕਾਰਨ ਹੈ ਕਿ 5000 ਤੱਕ ਹੀ ਉੱਥੇ ਸੈਂਕੜਿਆਂ ਦੇ ਵਿੱਚ ਹੀ ਲੋਕ ਜਿਹੜੇ ਆ ਦਰਸ਼ਨ ਕਰਨ ਆ ਸਕਦੇ ਨੇ, ਜਦੋਂ ਕਿ ਪਾਕਿਸਤਾਨ ਵਾਲੇ ਤਾਂ ਉੱਥੇ ਬੱਸਾਂ ਲੈ ਕੇ ਖੜੇ ਨੇ ਕਿ ਆਓ ਭਾਈ ਤੁਹਾਨੂੰ ਦਰਸ਼ਨ ਕਰਵਾਈਏ। ਸੋ ਇਟਸ ਬੜੀ, ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਵਫਾ ਜਿਹੜੀ ਆ ਉਹ ਸਿੱਖਾਂ ਦੇ ਨਾਲ ਜਾਂ ਕਰਤਾਰਪੁਰ ਸਾਹਿਬ ਦੇ ਨਾਲ ਬਿਲਕੁਲ ਹੀ ਨਹੀਂ ਭਾਰਤ ਵੱਲੋਂ ਹੁਣ ਵੀ ਨਹੀਂ ਵਿਖਾਈ ਜਾ ਰਹੀ। 1971 ਦੇ ਵਿੱਚ ਜਦੋਂ ਜੰਗ ਹੋਈ ਸੀ ਭਾਰਤ ਪਾਕਿਸਤਾਨ ਦੀ, ਤਾਂ ਉਦੋਂ ਭਾਰਤੀ ਹਵਾਈ ਸੈਨਾ ਨੇ ਬੰਬ ਸਿੱਟਿਆ ਕਰਤਾਰਪੁਰ ਸਾਹਿਬ ਨੂੰ ਤਬਾਹ ਕਰਨ ਦੀ ਖਾਤਰ। ਉਹ ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਉਹ ਬੰਬ ਨਹੀਂ ਚੱਲਿਆ। ਉਹ ਬੰਬ ਉੱਥੇ ਸ਼ੀਸ਼ੇ ਵਿੱਚ ਮੜ ਕੇ, ਤੁਹਾਨੂੰ ਫੋਟੋ ਵੀ ਮੈਂ ਭੇਜੀ ਆ, ਉੱਥੇ ਰੱਖਿਆ ਗਿਆ, ਦਿਖਾਇਆ, ਸੰਗਤ ਵੇਖ ਰਹੀ ਆ ਉਸ ਨੂੰ। ਸੋ ਉੱਥੋਂ ਵੀ ਪਤਾ ਲੱਗਦਾ ਸੀ ਕਿ ਇਟਸ ਅ ਲੌਂਗ ਟਰਮ ਸੋਚ ਆ ਜਿਹੜੀ ਉਹਨਾਂ ਦੀ, ਉਹ ਸਿੱਖਾਂ ਪ੍ਰਤੀ ਬਿਲਕੁਲ ਬੇਵਫਾਈ ਵਾਲੀ ਆ। ਭਾਰਤ ਵੱਲੋਂ ਬਿਲਕੁਲ ਹੀ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਮਾਣ ਸਤਿਕਾਰ ਆ ਉਹਨੂੰ ਬਰਕਰਾਰ ਨਹੀਂ ਰੱਖਿਆ ਜਾਂਦਾ। ਪਰ ਗੱਲਾਂ ਗੁੱਲਾਂ ਤਾਂ ਜਿਹੋ ਜਿਹੀਆਂ ਹੋ ਸਕਦੀਆਂ ਉਹ ਗੱਲ ਵੱਖਰੀ ਆ। ਕੈਪਟਨ ਅਮਰਿੰਦਰ ਸਿੰਘ ਨੇ 8 ਨਵੰਬਰ ਨੂੰ ਬਿਆਨ ਦਿੱਤਾ ਸੀ ਕਿ ਕਰਤਾਰਪੁਰ ਸਾਹਿਬ ਹਮਲਾ ਹੋ ਰਿਹਾ, ਤੇ 9 ਤਰੀਕ ਨੂੰ ਉੱਥੇ ਆ ਕੇ ਚੌਂਕੜਾ ਮਾਰ ਕੇ ਬੈਠਾ ਸੀ ਵੀ ਜੇ ਹਮਲਾ ਹੋਣਾ ਤਾਂ ਫਿਰ ਤੂੰ ਇੱਥੇ ਕੀ ਕਰਦਾ। ਸੋ ਐਸ ਕਿਰਦਾਰ ਦੇ ਉੱਥੋਂ ਦੇ ਭਾਰਤ ਦੇ ਸਿਆਸਤਦਾਨ ਨੇ, ਇਸ ਕਰਕੇ ਲੋਕ ਹੁਣ ਸਮਝ ਚੁੱਕੇ ਨੇ। ਤਕਰੀਬਨ ਪਾਕਿਸਤਾਨ ਦੇ ਵਿੱਚ ਆਮ ਲੋਕ ਇਸ ਚੀਜ਼ ਇਹਦੀ ਗੱਲ ਕਰਦੇ ਨੇ, ਭਾਵੇਂ ਜਿਸ ਤਰ੍ਹਾਂ ਮੈਂ ਕਿਹਾ ਰੇਹੜੀ ਵਾਲਾ, ਕੋਈ ਰੈਸਟੋਰੈਂਟ ਵਾਲਾ, ਹੋਟਲ ਵਾਲਾ, ਉਹਦੇ ਨਾਲ ਵੀ ਗੱਲ ਕਰ ਲਓ, ਉਹ ਵੀ ਇਸ ਚੀਜ਼ ਨੂੰ ਜਾਣਦਾ ਹੈ ਕਿ ਸਿੱਖਾਂ ਪ੍ਰਤੀ ਭਾਰਤ ਦਾ ਕੀ ਰਵੱਈਆ ਹੈ। ਜੀ, ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਧਰੋਂ ਤੁਹਾਨੂੰ ਇਹ ਮਹਿਸੂਸ ਹੋਇਆ ਜਾਂ ਇਹ ਗੱਲ ਹੈਗੀ ਹੈ ਕਿ ਸਖਤ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਇੰਟਰੈਕਸ਼ਨ ਨਹੀਂ ਕਰਨਾ, ਤੁਸੀਂ ਕਿਵੇਂ ਇਸ ਦਾ ਮੁਲਾਂਕਣ ਜੇ ਭਾਰਤ ਦਾ ਤੇ ਪਾਕਿਸਤਾਨ ਦਾ, ਦੋਵਾਂ ਮੁਲਕਾਂ ਦੇ ਪ੍ਰਸ਼ਾਸਨ ਦਾ, ਸਰਕਾਰਾਂ ਦਾ ਜੇ ਰਵੱਈਆ ਦੇਖਣਾ ਹੋਵੇ ਤਾਂ ਕੰਪੈਰੀਜ਼ਨ ਕਿਵੇਂ ਕਰਦੇ ਹੋ ਸਿੱਖ ਨੁਕਤਾ ਨਿਗਾਹ ਤੋਂ, ਇੱਕ ਸਿੱਖ ਨਜ਼ਰੀਏ ਤੋਂ? ਪਾਕਿਸਤਾਨ ਦੀ ਸਰਕਾਰ ਆ ਉਹ ਵੀ ਖੈਰ ਪੋਲੀਟੀਕਲੀ ਕਰੈਕਟ ਰਹਿਣਾ ਚਾਹੁੰਦੀ ਸੀ, ਇਸ ਕਰਕੇ ਉਹਨਾਂ ਨੇ ਵੀ ਕੋਈ ਰਾਜਨੀਤਿਕ ਗੱਲ ਖਾਸ ਕਰਕੇ ਸਿੱਖਾਂ ਪ੍ਰਤੀ ਜਾਂ ਸਿੱਖਾਂ ਦੇ ਕੇਸ ਪ੍ਰਤੀ ਕੋਈ ਕਰਨੀ ਉਚਿਤ ਨਹੀਂ ਸਮਝੀ। ਇਸ ਕਰਕੇ ਅਸੀਂ ਵੀ ਬਹੁਤ ਸਾਰੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗਏ ਹੋਏ ਸਨ, ਅਮਰੀਕਾ ਦੇ ਵੀ ਸਰਦਾਰ ਬੂਟਾ ਸਿੰਘ ਖੜੌਦ ਉਹਨਾਂ ਦੀ ਟੀਮ ਗਈ ਹੋਈ ਸੀ, ਇੰਗਲੈਂਡ ਤੋਂ ਵੀ ਆਏ ਹੋਏ ਸੀ, ਫਰਾਂਸ ਤੋਂ ਵੀ ਆਏ ਹੋਏ ਸੀ, ਅਸੀਂ ਕੈਨੇਡਾ ਤੋਂ ਵੀ ਆਏ ਹੋਏ ਸੀ। ਅਸੀਂ ਵੀ ਇਸ ਗੱਲ ਤੋਂ ਬਿਲਕੁਲ ਭਲੀ ਭਾਂਤ ਜਾਣੂ ਸੀਗੇ ਕਿ ਇਹ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਆ, ਇਸ ਨੂੰ ਤੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਜਿੰਨਾ ਵੱਧ ਤੋਂ ਵੱਧ ਧਾਰਮਿਕ ਅਤੇ ਅਧਿਆਤਮਿਕ ਰੱਖਿਆ ਜਾਏ ਉਹ ਚੰਗੀ ਗੱਲ ਹੈ, ਕਿਉਂਕਿ ਅਸੀਂ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਗੱਲ ਕਰ ਸਕਦੇ ਸੀ, ਬੜੇ ਗਵਰਨਮੈਂਟ ਅਫੀਸ਼ੀਅਲਸ ਨੂੰ ਵੀ ਅਸੀਂ ਮਿਲੇ ਆ, ਪਰ ਅਸੀਂ ਉਹਨਾਂ ਦਾ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਲਈ ਧੰਨਵਾਦ ਹੀ ਕੀਤਾ। ਤੇ ਬਾਕੀ ਗੱਲਾਂ ਜਿਹੜੀਆਂ ਆਫ ਦਾ ਰੈਕਡ ਜੋ ਕੁਝ ਹੋਇਆ ਉਹ ਫਿਊਚਰ ਡੇਟਸ ਦੇ ਵਿੱਚ ਡਿਸਕਸ ਕੀਤਾ ਜਾ ਸਕਦਾ। ਪਰ ਇੱਕ ਗੱਲ ਜ਼ਰੂਰ ਹੈਗੀ ਹੈ, ਜਿਸ ਤਰ੍ਹਾਂ ਮੈਂ ਕਿਹਾ ਕਿ ਆਮ ਜਿਹੜੇ ਲੋਕ ਨੇ ਨਾ ਉੱਥੋਂ ਦੇ, ਅਮਰਵੀਰ ਸਿੰਘ ਜੀ, ਉਹ 2020 ਦੇ ਬਾਰੇ ਵੀ ਬਿਲਕੁਲ ਜਾਣਦੇ ਨੇ, ਉਹ ਖਾਲਿਸਤਾਨ ਦੇ ਬਾਰੇ ਵੀ ਬਿਲਕੁਲ ਜਾਣਦੇ ਨੇ। ਉਹ ਇਸ ਗੱਲ ਤੋਂ ਵੀ ਖਫਾ ਸੀਗੇ ਕਿ ਇਹਨਾਂ ਨੇ ਸ਼ਨੀਚਰਵਾਰ ਨੂੰ ਸੁਪਰੀਮ ਕੋਰਟ ਖੋਲ ਕੇ ਜਿਹੜਾ ਬਾਬਰੀ ਮਸਜਿਦ ਤੇ ਥਾਂ ਤੇ ਰਾਮ ਮੰਦਿਰ ਬਣਾਉਣ ਦਾ ਫੈਸਲਾ ਉਹ ਪਾਕਿਸਤਾਨ ਨੂੰ ਇੱਕ ਗਿਫਟ ਦੇ ਤੌਰ ਤੇ ਦਿੱਤਾ, ਉਹ ਇਸ ਗੱਲੋਂ ਵੀ ਖਫਾ ਸੀਗੇ। ਸੋ ਆਮ ਸਧਾਰਨ ਲੋਕ ਆ ਜਿਹੜੇ ਉਹ ਕਾਫੀ ਇਹਨਾਂ ਗੱਲਾਂ ਤੋਂ ਜਾਣੂ ਨੇ।
ਅਤੇ ਗੁਰੂ ਨਾਨਕ ਪਾਤਸ਼ਾਹ ਨੂੰ ਬਹੁਤ ਪਿਆਰ ਕਰਦੇ ਨੇ। ਇਸ ਕਰਕੇ ਉਹ ਵੀ 550 ਸਾਲਾ ਪ੍ਰਕਾਸ਼ ਦਿਹਾੜਾ ਬਣਾਉਣ ਦੇ ਵਿੱਚ ਕਾਫੀ ਸ਼ਿੱਦਤ ਦੇ ਨਾਲ ਆਪਣਾ ਯੋਗਦਾਨ ਪਾ ਰਹੇ ਸੀ। ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਪਾਕਿਸਤਾਨ ਦੀ ਜਿਹੜੀ ਆਵਾਮ ਹੈ ਉਹ ਵੀ ਇਸ ਵਕਤ ਸਿੱਖਾਂ ਦੇ ਪ੍ਰਤੀ, ਖਾਲਿਸਤਾਨ ਦੇ ਪ੍ਰਤੀ ਜਾਂ 2020 ਦੇ ਪ੍ਰਤੀ ਉਹਨਾਂ ਦਾ ਇੱਕ ਪੋਜ਼ਿਟਿਵ ਰਵੱਈਆ ਹੈ। ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਰਸਤਾ ਖੁੱਲ੍ਹਿਆ, ਇਸ ਇੱਕ ਸਾਂਝ ਦੀ ਜਿਹੜੀ ਗੱਲ ਹੈ ਉਹ ਤੁਰੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਲੈਵਲ ਤੱਕ ਜਾ ਸਕਦੀ ਹੈ, ਜਾਂ ਜਿਹੜੇ ਦਾਅਵੇ ਜਾਂ ਜਿਹੜੀਆਂ ਖਬਰਾਂ ਇੰਡੀਅਨ ਮੀਡੀਆ ਦੇ ਵਿੱਚ ਨਜ਼ਰ ਆ ਰਹੀਆਂ ਨੇ, ਅੱਜ ਵੀ ਨਜ਼ਰ ਆ ਰਹੀਆਂ ਨੇ, ਉਹਨਾਂ ਦਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਬਿਆਨਬਾਜ਼ੀ ਹੋਵੇ ਜਾਂ ਅਦਰਵਾਈਜ਼ ਹੋਰ ਜਿਹੜੇ ਆਗੂ ਹੈਗੇ ਆ ਉਹਨਾਂ ਦੇ ਬਿਆਨ ਹੋਣ, ਉਹ ਇਹੀ ਕਹਿੰਦੇ ਆ ਕਿ ਪਾਕਿਸਤਾਨ ਵੱਲੋਂ ਇਹ ਜਿਹੜਾ ਲਾਂਘਾ ਖੋਲ੍ਹਿਆ ਗਿਆ ਇਹਦੇ ਮਨਸੂਬੇ ਹੋਰ ਨੇ, ਉਹ ਸਿੱਖਾਂ ਨੂੰ ਭੜਕਾਉਣਾ ਚਾਹੁੰਦੇ ਆ, ਟੈਰਰਿਜ਼ਮ ਫੈਲਾਉਣਾ ਚਾਹੁੰਦੇ ਆ ਭਾਰਤ ਦੇ ਵਿੱਚ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਜਦੋਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹੋ ਤਾਂ ਕੀ ਇਹਦੇ ਦੂਰਗਾਮੀ ਜਿਹੜੇ ਪ੍ਰਭਾਵ ਨੇ ਉਹ ਨਜ਼ਰ ਆਉਂਦੇ ਨੇ? ਦੇਖੋ ਜੀ, ਭਾਰਤ ਨੇ ਤਾਂ ਹਰ ਹਰਬਾ ਵਰਤਣਾ ਹੈ ਸਿੱਖਾਂ ਨੂੰ ਬਦਨਾਮ ਕਰਨ ਲਈ, ਪਾਕਿਸਤਾਨ ਨੂੰ ਬਦਨਾਮ ਕਰਨ ਲਈ। ਮੈਂ ਇਹ ਸਮਝਦਾ ਹਾਂ ਕਿ ਜਿਹੋ ਜਿਹਾ ਅਜੂਬਾ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਤਿਆਰ ਕਰ ਦਿੱਤਾ ਹੈ, ਉਹਨਾਂ ਨੇ 15 ਮਿਲੀਅਨ ਦੇ ਕਰੀਬ ਡਾਲਰ ਉੱਥੇ ਖਰਚਿਆ ਹੈ, ਤੇ ਇਹਨਾਂ ਭਾਰਤ ਵਾਲਿਆਂ ਨੇ $1.5 ਮਿਲੀਅਨ ਦੇ ਕਰੀਬ ਜਿਹੜਾ ਅਨੁਮਾਨ ਰਿਪੋਰਟ ਦੇ ਵਿੱਚ ਆ ਰਿਹਾ ਇੰਨਾ ਖਰਚਿਆ ਹੈ। ਸੋ ਉਹਨਾਂ ਦੇ ਬਰਾਬਰ ਤਾਂ ਇਹ ਵੈਸੇ ਹੀ ਨੇੜੇ ਤੇੜੇ ਵੀ ਨਹੀਂ ਹੈਗੇ। ਇਹਨਾਂ ਦੀ ਤਾਂ ਵਫਾ ਹੀ ਸਾਡੇ ਪ੍ਰਤੀ ਬੇਵਫਾਈ ਵਾਲਾ ਇਹਨਾਂ ਦਾ ਵਤੀਰਾ ਰਿਹਾ ਹੈ। ਜਿੱਥੇ ਤੱਕ ਕਿਸੇ ਕਿਸਮ ਦੇ ਟੈਰਰਿਜ਼ਮ ਦੀ ਗੱਲ ਆ, ਮੈਂ ਨਹੀਂ ਸਮਝਦਾ ਕਿ ਖਾਲਿਸਤਾਨ ਬਣਾਉਣ ਦੀ ਖਾਤਰ ਹੁਣ ਟੈਰਰਿਜ਼ਮ ਦੀ ਲੋੜ ਹੈ ਜਾਂ ਟੈਰਰਿਸਟ ਐਕਟੀਵਿਟੀਜ਼ ਦੀ ਲੋੜ ਹੈ। ਖਾਲਿਸਤਾਨ ਤਾਂ ਆਪਣੇ ਆਪ ਹੀ ਬਣ ਰਿਹਾ ਹੈ, ਕਿਉਂਕਿ ਜਿਸ ਕਦਰ ਭਾਰਤੀ ਸਰਕਾਰ ਵੱਲੋਂ ਸਿੱਖਾਂ ਦੇ ਪ੍ਰਤੀ ਨਾਂਹ ਵਾਲਾ ਰਵੱਈਆ ਜਿਉਂ-ਜਿਉਂ ਅਪਣਾਇਆ ਜਾਏਗਾ ਤਿਉਂ-ਤਿਉਂ ਇਹਦੇ ਰਦੇ ਆ ਜਿਹੜੇ ਉਹ ਰੱਖੇ ਜਾਣਗੇ। ਪਾਕਿਸਤਾਨ ਆ ਜਿਹੜਾ, ਉਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਨੇ ਮੁਲਕ ਦੇ ਵਿੱਚ। ਅਸੀਂ ਉੱਥੇ ਇਸ ਗੱਲ ਨੂੰ ਵੀ ਮਹਿਸੂਸ ਕਰਕੇ ਆਏ ਹਾਂ। ਅਗਰ ਇਮਰਾਨ ਖਾਨ ਇੱਕ ਹੋਰ ਟਰਮ ਸਰਵਾਈਵ ਕਰ ਜਾਂਦੇ ਨੇ ਤਾਂ ਇਹ ਜਿਹੜੇ ਲਾਂਘੇ ਨੇ ਇਹਨਾਂ ਦੇ ਮਾਨੇ ਆ ਜਿਹੜੇ ਇਹ ਇਕਨੋਮਿਕ ਪੱਖੋਂ ਬੜੇ ਗਹਿਰੇ ਨਿਕਲਣਗੇ। ਹਾਂ, ਅਗਰ ਉੱਥੇ ਕੋਈ ਰਾਜ ਪਲਟਾ ਹੋ ਜਾਂਦਾ ਹੈ, ਨਵਾਂ ਸ਼ਾਸਨ ਆਏਗਾ, ਉਹਦਾ ਕੀ ਰਵੱਈਆ ਹੋਏਗਾ ਉਹ ਤਾਂ ਨਹੀਂ ਮੈਂ ਕਹਿ ਸਕਦਾ। ਜਿਸ ਤਰ੍ਹਾਂ ਫਜ਼ਲ ਰਹਿਮਾਨ ਵਰਗੇ ਲੋਕ ਬੋਲਦੇ ਨੇ ਉੱਥੇ, ਮੌਲਵੀ ਲੋਕ, ਜਾਂ ਜਿਹੜੀ ਹੁਣ ਵੀਡੀਓ ਆਪਣੇ ਸਾਹਮਣੇ ਆਈ ਹੈ ਖਾਤਮ ਹੋਣਾ ਦੀ, ਖਾਤਮ ਜ਼ਿਰਵੀ ਹੋਣਾ ਦੀ, ਉਹ ਬੋਲਦੇ ਨੇ। ਸੋ ਅਗਰ ਉਹੋ ਜੀ ਸੋਚ ਹੈ, ਸਾਨੂੰ ਤਾਂ ਉੱਥੇ ਗਲੀਆਂ ਦੇ ਵਿੱਚ ਕਿਤੇ ਨਜ਼ਰ ਨਹੀਂ ਆਈ। ਅਸੀਂ ਤਾਂ ਔਨ ਰੋਡ ਹੀ ਰਹੇ ਹਾਂ। ਲਾਹੌਰ ਗਏ ਹਾਂ, ਫੈਸਲਾਬਾਦ ਗਏ ਹਾਂ, ਇਸਲਾਮਾਬਾਦ ਗਏ ਹਾਂ, ਫਰੂਖਾਬਾਦ ਗਏ ਹਾਂ, ਅਸੀਂ ਸੱਚਾ ਸੌਦਾ ਗੁਰਦੁਆਰਾ ਸਾਹਿਬ ਵੱਲ ਗਏ ਹਾਂ, ਅਸੀਂ ਗੁਜਰਾਂਵਾਲਾ ਵੱਲ ਗਏ ਆ, ਨਾਰੋਵਾਲ ਗਏ ਆ। ਥਾਂ ਦੇ ਉੱਤੇ ਅਸੀਂ ਹੋਟਲਾਂ ਉੱਤੇ ਖੜ ਕੇ ਚਾਹਾਂ ਵੀ ਪੀਤੀਆਂ, ਲੋਕਾਂ ਨੂੰ ਮਿਲੇ ਆ। ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਵੀ ਕੋਈ ਨਫ਼ਰਤ ਸਿੱਖਾਂ ਪ੍ਰਤੀ ਜਾਂ ਸਿੱਖਾਂ ਦੇ ਕਾਜ਼ ਪ੍ਰਤੀ ਕਿਤੇ ਨਫ਼ਰਤ ਹੋਵੇ। ਸਾਨੂੰ ਤਾਂ ਐਜ਼ ਮੈਟਰ ਫੈਕਟ ਉੱਥੋਂ ਸਤਿਕਾਰ, ਪਿਆਰ ਅਤੇ ਹਰ ਤਰ੍ਹਾਂ ਦਾ ਹੌਸਲਾ ਹੀ ਮਿਲਿਆ। ਸੋ ਭਾਰਤ ਵੱਲੋਂ ਜਿਹੜਾ ਇਹ ਪ੍ਰੋਪੇਗੈਂਡਾ ਕੀਤਾ ਜਾਂਦਾ, ਇਹ ਪ੍ਰੋਪੇਗੈਂਡਾ ਤਾਂ ਉਹਨਾਂ ਨੇ ਪਿਛਲੇ 17 ਸਾਲਾਂ ਤੋਂ ਸਿੱਖਾਂ ਦੇ ਖਿਲਾਫ ਕਰਦੇ ਆ ਰਹੇ ਨੇ। ਸੋ ਮੈਂ ਸਮਝਦਾ ਕਿ ਉਹਦੇ ਕੋਈ ਮਾਨੇ ਨਹੀਂ ਹੈ, ਅਸਲੀਅਤ ਕੁਛ ਹੋਰ ਹੈ। ਬਲ ਇਹ ਜ਼ਰੂਰ ਹੈ ਕਿ ਸਾਨੂੰ ਸਾਰਿਆਂ ਨੂੰ ਇਮਰਾਨ ਖਾਨ ਵਰਗੀ ਸੋਚ, ਮੈਂ ਬੰਦੇ ਨੂੰ ਤਾਂ ਨਹੀਂ ਕਹਿੰਦਾ ਵੀ ਮੈਂ ਕੋਈ ਪੋਲੀਟੀਕਲੀ ਉਹਨਾਂ ਦੀ ਸਪੋਰਟ ਕਰ ਰਿਹਾ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਹੋ ਜੀ ਸੋਚ ਉਹਨਾਂ ਨੇ ਅਪਣਾਈ ਆ, ਜਾਂ ਉਹਨਾਂ ਦੀ ਟੀਮ ਆ ਜਿਹੜੀ, ਮੁਹੰਮਦ ਸਰਵਰ ਹੋਰਾਂ ਨੂੰ ਮਿਲੇ ਆ, ਅਸੀਂ ਹੋਰਾਂ ਨੂੰ ਮਿਲੇ ਆ, ਮਿਨਿਸਟਰਸ ਨੂੰ ਮਿਲੇ ਆ, ਉਹਨਾਂ ਦੀ ਜਿਹੜੀ ਸੋਚ ਆ ਉਸ ਸਾਰੇ ਗਵਰਨਮੈਂਟ ਦੇ ਅਫੀਸ਼ੀਅਲਸ ਦੀ, ਜੇ ਇਹ ਸੋਚ ਉੱਥੇ ਰਹਿੰਦੀ ਆ ਤਾਂ ਇਹ ਜਿਹੜਾ ਰਿਸ਼ਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਜ਼ਬੂਤੀ ਵੱਲ ਵਧੇਗਾ। ਤੇ ਮਜ਼ਬੂਤੀ ਵੱਲ ਜਿਉਂ-ਜਿਉਂ ਇਹ ਰਿਸ਼ਤਾ ਮਜ਼ਬੂਤੀ ਵੱਲ ਵਧੇਗਾ ਤਿਉਂ-ਤਿਉਂ ਭਾਰਤ ਦੀ ਜਿਹੜੀ ਪਕੜ ਆ ਉਹ ਢਿੱਲੀ ਪੈਂਦੀ ਜਾਏਗੀ, ਉਹ ਕਮਜ਼ੋਰ ਪੈਂਦੀ ਜਾਏਗੀ। ਜੀ ਹੰਸਰਾਜ ਸਾਹਿਬ, ਜਾਂਦੇ ਜਾਂਦੇ ਜਿਵੇਂ ਤੁਸੀਂ ਇੱਕ ਵਿਰੋਧੀ ਸੋਚ ਦਾ ਜ਼ਿਕਰ ਕੀਤਾ ਪਾਕਿਸਤਾਨ ਦੇ ਵਿੱਚ, ਜਿਨ੍ਹਾਂ ਦੀਆਂ ਬਿਆਨਬਾਜ਼ੀਆਂ ਜਾਂ ਜਿਨ੍ਹਾਂ ਦੀਆਂ ਵੀਡੀਓਜ਼ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਈਆਂ ਨੇ, ਉੱਦਾਂ ਦੀ ਹੀ ਸੋਚ ਇੱਕ ਸਾਡੇ ਪੱਖ ਤੋਂ, ਸਾਡੇ ਵਾਲੇ ਪਾਸੇ ਵੀ ਨਜ਼ਰ ਆਉਂਦੀ ਹੈ, ਜਿਹੜੀ ਮੁਸਲਮਾਨਾਂ ਦੇ ਪ੍ਰਤੀ ਜਾਂ ਪਾਕਿਸਤਾਨ ਦੇ ਪ੍ਰਤੀ ਕਿਤੇ ਨਾ ਕਿਤੇ ਉਹਦੇ 'ਚ ਇੰਡੀਆ ਦਾ ਜਿਹੜਾ ਪ੍ਰੋਪੇਗੈਂਡਾ ਹੈ ਜਾਂ ਮੀਡੀਆ ਦਾ ਜਿਹੜਾ ਪ੍ਰੋਪੇਗੈਂਡਾ ਹੈ ਉਹ ਵੀ ਆਪਣਾ ਜਿਹੜਾ ਪ੍ਰਭਾਵ ਹੈ ਉਹ ਦਿਖਾਉਂਦਾ। ਬਟ ਅਦਰਵਾਈਜ਼ ਵੀ ਜੇ ਸਾਈਕੋਲੋਜੀਕਲੀ ਦੇਖਣਾ ਹੋਵੇ, ਉਹ ਸੋਚ ਨਜ਼ਰ ਆਉਂਦੀ ਹੈ। ਸਾਡੇ ਵਿੱਚ ਵੀ ਉਹ ਇੱਕ ਤਬਕਾ ਹੈ। ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਇਸ ਮੁਕਾਮ ਦੇ ਉੱਤੇ, ਇਸ ਐਕਸਪੀਰੀਅੰਸ ਦੇ ਵਿੱਚੋਂ ਤੁਸੀਂ ਕੀ ਸਮਝਦੇ ਹੋ? ਉਹਨਾਂ ਲਈ ਕੋਈ ਮੈਸੇਜ ਜਾਂ ਕੋਈ ਸੰਦੇਸ਼?
ਮੈਨੂੰ ਕੱਲ ਹੀ ਕਿਸੇ ਬੰਦੇ ਨੇ ਪੁੱਛਿਆ ਸੀ, ਕਹਿੰਦੇ ਵੀ ਇਹ ਖਾਤਮ ਰਿਜ਼ਵੀ ਹੋਣੀ ਬੜਾ ਬੋਲ ਰਹੇ ਨੇ ਸਿੱਖਾਂ ਦੇ ਖਿਲਾਫ, ਇਹ ਮੌਲਵੀ ਆ ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ? ਮੈਂ ਕਿਹਾ ਜੀ ਉਹਨਾਂ ਕੋਲੇ ਖਾਤਮ ਰਿਜ਼ਵੀ ਹੈਗਾ, ਸਾਡੇ ਕੋਲੇ ਕੈਪਟਨ ਅਮਰਿੰਦਰ ਸਿੰਘ ਹੈਗਾ। ਸੋ ਇਸ ਕਰਕੇ ਇਹੋ ਜਿਹਾ ਜਿਹੜਾ ਬੇਤੁਕੀਆਂ ਗੱਲਾਂ, ਬਕਵਾਸ ਨਵਾਂ ਗੱਲਾਂ ਕਰਨ ਵਾਲੇ ਰਾਜਨੀਤੀ ਦੇ ਵਿੱਚ ਦੋਨਾਂ ਮੁਲਕਾਂ ਦੇ ਵਿੱਚ ਹੀ ਲੋਕ ਹੈਗੇ ਨੇ। ਇਹਨਾਂ ਦੀ ਬਾਹਲੀ ਵਰੀ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਲੋਕ ਤਬਦੀਲੀ ਕਰ ਨਹੀਂ ਸਕਦੇ ਹੁੰਦੇ। ਤਬਦੀਲੀਆਂ ਕਰਨ ਵਾਲੇ, ਇਤਿਹਾਸ ਬਣਾਉਣ ਵਾਲੇ ਕੁਝ ਲੋਕ ਹੋਰ ਹੁੰਦੇ ਨੇ। ਇਹਨਾਂ ਦਾ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ ਹੈ। ਪ੍ਰੋਪੇਗੈਂਡਾ ਹੈ, ਜਿਸ ਤਰ੍ਹਾਂ ਮੈਂ ਕਿਹਾ ਹੈ ਕਿ ਇਹ ਪਾਕਿਸਤਾਨ ਦੇ ਲੋਕ ਵੀ ਜਾਣਦੇ ਆ, ਅਫੀਸ਼ੀਅਲਸ ਵੀ ਜਾਣਦੇ ਨੇ ਕਿ ਰਾਹ ਜਿਹੜੀ ਆ ਭਾਰਤ ਦੀ ਖੁਫੀਆ ਏਜੰਸੀ, ਉਹ ਪਾਕਿਸਤਾਨ ਦੇ ਵਿੱਚ ਕਾਫੀ ਪ੍ਰਬਲ ਹੋ ਕੇ ਕੰਮ ਕਰ ਰਹੀ ਹੈ। ਤੇ ਉਹਦੇ ਵੱਲੋਂ ਫਿਰ ਇਹ ਜਿਹੜੇ ਗੁਲ ਖਿਲਾਏ ਜਾ ਰਹੇ ਨੇ, ਪਰ ਇਹਨਾਂ ਦਾ ਕੋਈ ਮਾਨਾ ਨਹੀਂ ਹੈ, ਕਿਉਂਕਿ ਅਸਲ ਵਿੱਚ ਜਿਹੜੀ ਪਾਕਿਸਤਾਨ ਦੇ ਲੋਕ ਨੇ ਤੇ ਪਾਕਿਸਤਾਨ ਦੀ ਗਵਰਨਮੈਂਟ ਆ, ਜਿਹੜੀ ਉਹਦੀ ਸੋਚ ਹੈ ਉਹ ਇਸ ਵਕਤ ਸਿੱਖਾਂ ਦੇ ਹੱਕ ਦੇ ਵਿੱਚ ਆ। ਬਹੁਤ ਸਾਰੇ ਜਿਹੜੇ ਸਿੱਖਾਂ ਦੇ ਹੋਰ ਵੀ ਗੁਰਸਥਾਨ ਨੇ, ਉਹਨਾਂ ਨੂੰ ਵੀ ਡਿਵੈਲਪ ਕੀਤਾ ਜਾ ਰਿਹਾ। ਜਮਰੌਦ ਦਾ ਕਿਲ੍ਹਾ, ਉਹਨੂੰ ਇਸ ਵਕਤ ਅਸੀਂ ਗਏ ਸੀ ਵੇਖਣ, ਅੰਦਰ ਜਾ ਨਹੀਂ ਸਕੇ ਕਿਉਂਕਿ ਆਰਮੀ ਦੇ ਕੰਟਰੋਲ ਦੇ ਵਿੱਚ ਆ, ਪਰ ਬਹੁਤ ਜਲਦੀ ਉਸ ਕਿਲ੍ਹੇ ਨੂੰ ਸਾਨੂੰ ਪਤਾ ਲੱਗਿਆ ਕਿ ਇੱਕ ਮਿਊਜ਼ੀਅਮ ਦੇ ਵਿੱਚ ਬਦਲਿਆ ਜਾ ਰਿਹਾ। ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਜਿਹੜਾ ਸਾਰਾ ਆਲਰੇਡੀ ਇੱਕ ਮਿਊਜ਼ੀਅਮ ਦੀ ਸ਼ਕਲ ਦੇ ਵਿੱਚ ਆ, ਤੇ ਉੱਥੇ ਹਜ਼ਾਰਾਂ ਲੋਕ ਹਰ ਰੋਜ਼ ਸਵੇਰੇ ਸ਼ਾਮ ਉਹਦਾ ਦੌਰਾ ਕਰਦੇ, ਉਹਨੂੰ ਦੇਖਦੇ ਆ। ਉਹ ਸਾਰਾ ਇਤਿਹਾਸ ਜਿਹੜਾ ਉਸੇ ਤਰ੍ਹਾਂ ਪਿਆ। ਸੋ ਇਸ ਕਰਕੇ ਪਾਕਿਸਤਾਨ ਦੀ ਗਵਰਨਮੈਂਟ ਆਰ ਐਟ ਡਿਫਰੈਂਟ ਲੈਵਲ। ਉਹ ਇਹ ਨਹੀਂ ਹੈ ਕਿ ਕੁਝ ਚੀਜ਼ਾਂ ਡਿਸਟਰੋਏ ਕਰ ਰਹੇ ਆ, ਸਮਾਂ ਤੇ ਸਾਂਭਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਸਾਡਾ ਇਤਿਹਾਸ ਆ ਜਿਹੜਾ ਉਹ ਸਾਂਭਿਆ ਜਾ ਸਕੇ ਅਤੇ ਅਸੀਂ ਉਸ ਇਤਿਹਾਸ ਤੋਂ ਸ਼ਕਤੀ ਲੈ ਕੇ ਆਪਣਾ ਜਿਹੜਾ ਭਵਿੱਖ ਆ ਉਹ ਸਿਰ ਸਕੀਏ। ਜੀ ਬਿਲਕੁਲ ਹੰਸਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਕੱਢਣ ਲਈ ਤੇ ਇਹ ਜਿਹੜੀਆਂ ਵਿਚਾਰਾਂ ਨੇ, ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹ ਸਾਡੇ ਨਾਲ ਸਾਂਝਾ ਕਰਨ ਦੇ ਲਈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਹਾਂਜੀ, ਮੈਂ ਅਖੀਰ ਦੇ ਵਿੱਚ ਧੰਨਵਾਦ ਕਰਨਾ ਚਾਹੁੰਦਾ ਮੀਆਂ ਖਾਲਿਦ ਸਾਹਿਬ ਦਾ, ਜਿਹੜੇ ਕਿ ਲਾਹੌਰ ਦੇ ਵਿੱਚ ਨੇ, ਜਿਨ੍ਹਾਂ ਨੇ ਸਾਡੀ ਉੱਥੇ ਖਾਤਰ ਕੀਤੀ। ਅਤਰ ਭਾਈ ਸਾਹਿਬ ਜਿਨ੍ਹਾਂ ਨੇ ਸਾਡੀ ਉੱਥੇ ਖਾਤਰ ਕੀਤੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੱਤੀ ਭਾਜੀ ਉੱਥੇ ਬਹੁਤ, ਸਲੀਮ ਹੋਣੀ, ਇਹ ਸਾਰੇ ਵੀਰ ਆ ਜਿਨ੍ਹਾਂ ਨੂੰ ਅਸੀਂ ਬਿਲਕੁਲ ਜਾਣਦੇ ਨਹੀਂ ਸੀ। ਤੇ ਡੋਗਰ ਪਰਿਵਾਰ ਆ ਜਿਹੜਾ ਕਿ ਬੰਗਾ ਪੁਰਾਣਾ ਪਿੰਡ ਦੇ ਵਿੱਚ ਨੇ, ਉਸ ਪਰਿਵਾਰ ਨੇ ਸਾਡੀ ਇੰਨੀ ਜ਼ਿਆਦਾ ਰਿਸਪੈਕਟ ਕੀਤੀ, ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਡੇ ਇੱਥੇ ਟੋਰਾਂਟੋ ਤੋਂ ਜਮੀਲ ਮਲਿਕ ਹੋਣੀ, ਜਿਨ੍ਹਾਂ ਨੇ ਸਾਡੀ ਇਸ ਦੌਰੇ ਦੇ ਦੌਰਾਨ ਬਹੁਤ ਹੈਲਪ ਕੀਤੀ। ਜਾਫਰ ਚੌਧਰੀ ਤੇ ਇਸ ਤੋਂ ਇਲਾਵਾ ਸਾਡੇ ਦੋਸਤ ਸੈਯਦ ਮੇਓ, ਉਹਨਾਂ ਨੇ ਵੀ ਸਾਡਾ ਬਹੁਤ ਹੈਲਪ ਕੀਤੀ। ਸੋ ਇਹਨਾਂ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ। ਮੇਰੀ ਲਾਈਫ ਟਾਈਮ ਦਾ ਇਹ 38 ਸਾਲਾਂ ਬਾਅਦ ਮੈਂ ਇਹੋ ਜਿਹੇ ਖਿੱਤੇ ਵਿੱਚ ਗਿਆ ਸੀ। ਇਟ ਵਾਸ ਅਮੇਜ਼ਿੰਗ ਸਟੋਰੀਜ਼ ਦੈਟ ਆਈ ਹੈਵ ਟੂ ਟੈਲ। ਮਤਲਬ ਜੋ ਰੀਕਲੈਕਸ਼ਨ ਕੀਤੀ ਹੈ, ਜੋ ਇਤਿਹਾਸ ਇਕੱਠਾ ਕੀਤਾ, ਵਾਹਿਗੁਰੂ ਦੀ ਮਿਹਰ ਦੇ ਨਾਲ, ਗੁਰੂ ਨਾਨਕ ਸਾਹਿਬ ਦੇ ਬਖਸ਼ਿਸ਼ ਹੋਈ ਆ ਕਿ ਅਸੀਂ ਉਹਨਾਂ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਉੱਤੇ ਜਾ ਕੇ ਖਾਲਿਸਤਾਨ ਜ਼ਿੰਦਾਬਾਦ ਉਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਕਰ ਸਕੇ। ਜੀ ਬਿਲਕੁਲ ਹੰਸਰਾ ਸਾਹਿਬ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਵਿਚਾਰ ਚਰਚਾ ਸੀ, ਸਰਦਾਰ ਸੁਖਮਿੰਦਰ ਸਿੰਘ ਹੰਸਰਾ ਜਿਹੜੇ ਕਿ ਟੋਰਾਂਟੋ ਤੋਂ ਸਾਡੇ ਨਾਲ ਜੁੜੇ ਹੋਏ ਸੀ, ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਤੇ ਆਪ ਇਸ ਵਕਤ ਪ੍ਰਧਾਨ ਹੈਗੇ ਆ, ਮੋਢੀ ਹੈਗੇ ਆ। ਸੋ ਇਹਨਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਸਾਂਝਾ ਕੀਤਾ। ਉਮੀਦ ਕਰਦੇ ਹਾਂ ਅੱਜ ਦੀ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਦੁਬਾਰਾ ਫਿਰ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।